ਇਹ ਜ਼ੋਰ ਇੰਡੀਆ ਦਾ ਲੱਗਾ ਹੋਇਆ ਸੀ ਪੂਰੀ ਤਰ੍ਹਾਂ ਕਿ ਅਮਰੀਕਾ ਜਿਹੜੀ ਹੈ ਆਪਣੀ ਵਿਦਡਰਾਅਲ ਨਾ ਕਰੇ। ਕਿਤੇ ਨਾ ਕਿਤੇ ਪਾਕਿਸਤਾਨ ਵੀ ਚਾਹੁੰਦਾ ਸੀ ਕਿ ਟੋਟਲ ਵਿਦਡਰਾਅਲ ਦਾ ਹੋਣਾ ਉਹ ਜੇ ਹਾਲਾਤ ਨਾ ਪੈਦਾ ਕਰੇ ਜੋ ਜੇ ਪਹਿਲਾਂ ਹੋਏ ਨੇ, ਔਰ ਉਸ ਦਾ ਜਿਹੜਾ ਪ੍ਰਭਾਵ ਹੈ ਜਾਂ ਉਸ ਦਾ ਇਫੈਕਟ ਪਾਕਿਸਤਾਨ ਦੇ ਉੱਤੇ ਪਵੇ। ਪਾਕਿਸਤਾਨ ਦੀ ਇੱਕ ਮਿਨਿਸਟਰੀ ਵੱਲੋਂ ਇਹ ਕਿਹਾ ਗਿਆ ਕਿ ਜੇ ਅਫਗਾਨਿਸਤਾਨ ਦੇ ਵਿੱਚ ਸਿਵਲ ਵਾਰ ਜਿਹੜੀ ਹੈ ਹੋ ਜਾਂਦੀ ਹੈ ਤੇ ਲਗਭਗ 5 ਲੱਖ ਰਿਫਿਊਜੀ ਜਿਹੜੇ ਨੇ ਉਹ ਪਾਕਿਸਤਾਨ ਆ ਸਕਦੇ ਨੇ। ਅੱਜ ਰਸ਼ੀਆ ਨੇ ਆਫਰ ਕੀਤਾ ਪਾਕਿਸਤਾਨ ਦੀ ਹਕੂਮਤ ਨੂੰ ਕਿ ਜੇ ਉਹ ਕਹਿਣ ਤੇ ਉਹ ਰਸ਼ੀਅਨ ਆਰਮੀ ਭੇਜਣ ਲਈ ਤਿਆਰ ਨੇ ਤਾਂ ਕਿ ਉਹ ਬਾਰਡਰ ਕ੍ਰਾਸਿੰਗ ਨਾ ਹੋ ਸਕੇ। ਅਮਰੀਕਾ ਨੇ ਇਸ ਨੂੰ ਵੈਲਕਮ ਕੀਤਾ, ਨਹੀਂ ਤਾਂ ਕੋਈ ਵੀ ਚੀਜ਼ ਜਿਹੜੀ ਈਰਾਨ ਨਾਲ ਸੰਬੰਧਿਤ ਰਹੀ ਹੈ ਉਹ ਤਾਂ ਨੋ ਰਿਹਾ ਕਿ ਅਨਟਚੇਬਲ ਹੈ। ਲੇਕਿਨ ਇੱਕ ਚੰਗੀ ਗੱਲ ਹੈ ਵੀ ਅਮਰੀਕਾ ਨੇ ਵੀ ਇਹ ਮਹਿਸੂਸ ਕੀਤਾ ਕਿ ਭਾਈ ਉਹਨੇ ਤਾਂ ਆਪਣੀ ਪਾਰੀ ਖੇਡ ਲਈ ਹੈ। ਲੇਕਿਨ ਅਮਰੀਕਾ ਇਹ ਵੀ ਨਹੀਂ ਚਾਹੁੰਦਾ ਕਿ ਭਾਈ ਉੱਥੇ ਉਸ ਕਿਸਮ ਦੀ ਸਿਵਲ ਵਾਰ ਉਹਦੇ ਲਈ ਫਿਰ ਅਮਰੀਕਾ ਦੇ ਸਿਰ ਤੇ ਦੋਸ਼ ਆਇਆ ਕਿ ਭਾਈ 20 ਸਾਲ ਰਹੇ ਇੱਥੇ ਔਰ ਸਡਨਲੀ ਨਿਕਲ ਗਏ। ਨਿਕਲਿਆ ਇਵੇਂ ਹੀ ਜਾ ਸਕਦਾ ਕਿ ਜਿਹੜੀਆਂ ਕੁਝ ਦਹਿਸ਼ਤਗਰਦੀ ਦੇ ਵਾਕਿਆਤ ਪਿਛਲੇ ਪੀਰੀਅਡ 'ਚ ਹੋਏ, ਜਦੋਂ ਤਾਲਿਬਾਨ ਦੇ ਨਾਲ ਸਮਝੌਤਾ ਹੋ ਗਿਆ ਅਮਰੀਕਾ ਦਾ ਔਰ ਤਾਲਿਬਾਨ ਨੇ ਡਿਨਾਈ ਕੀਤਾ ਟੋਟਲੀ ਵੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਪਰ ਉੱਥੇ ਉਹ ਦਾਇਸ਼ ਹੋਏ ਜਾਂ ਹੋਰ ਕੌਣ ਗਰੁੱਪ ਨੇ, ਇੰਡੀਆ ਨੇ ਕਿਵੇਂ 5000 ਦੇ ਕਰੀਬ ਜਿਵੇਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਸੀ ਉਸ ਕਿਸਮ ਦੇ ਲੋਕ ਜਿਹੜੀ ਪਾਕਿਸਤਾਨ ਦੀ ਤਹਿਰੀਕੇ ਤਾਲਿਬਾਨ ਖੜੀ ਕੀਤੀ ਹੋਈ ਹੈ ਉਹ ਵੀ ਉੱਥੇ ਬੇਸਡ ਨੇ। ਦਹਿਸ਼ਤਗਰਦੀ ਦੀਆਂ ਕਾਰਵਾਈਆਂ ਵੀ ਵਿਦਨ ਔਰ ਈਰਾਨ ਜਿਹਦਾ ਆਪਣਾ ਇੰਟਰਸਟ ਕਿਉਂਕਿ ਉਹਨਾਂ ਦੀ ਹਜ਼ਾਰਾਂ ਪੋਪੂਲੇਸ਼ਨ ਵੀ ਹੈ, ਬਾਰਡਰ ਵੀ ਅਫਗਾਨਿਸਤਾਨ ਦਾ ਈਰਾਨ ਨਾਲ ਲੱਗਦਾ ਹੈ, ਸੋ ਉਹਨਾਂ ਨੇ ਵੀ ਆਪਣੀ ਕੋਈ ਨਾ ਕੋਈ ਜਿਹੜੀ ਹੈ ਉਹ ਹਜ਼ਾਰਿਆਂ ਨੂੰ ਆਰਗੇਨਾਈਜ਼ ਕਰਕੇ ਆਪਣੀ ਖੇਡ ਖੇਡਦੇ ਨੇ ਕਿ ਜੇ ਤਾਲਿਬਾਨ ਮੇਨ ਨੈਗੋਸ਼ੀਏਟਿੰਗ ਪਾਰਟੀ ਹੈ ਜਾਂ ਟੀਮ ਹੈ ਉਸ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦਾ ਰੀਜ਼ਨੇਬਲ ਇਨਫਲੂਐਂਸ ਹੈ, ਇਫ ਨਾਟ ਆਲ ਇਨਫਲੂਐਂਸ। ਲੇਕਿਨ ਜਦੋਂ ਤਹਿਰਾਨ ਦੇ ਵਿੱਚ ਇਹ ਗੱਲਬਾਤ ਦੀ ਸ਼ੁਰੂਆਤ ਹੁੰਦੀ ਹੈ ਤੇ ਅਚਾਨਕ ਮਾਸਕੋ ਜਾਂਦੇ ਆ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ ਉਹ ਰੁਕਦਾ, ਉਹ ਵੈਦਰ ਤਾਲਿਬਾਨ ਦੇ ਨੁਮਾਇੰਦਿਆਂ ਨੂੰ ਮਿਲਿਆ ਨਹੀਂ ਮਿਲਿਆ ਇਹ, ਲੇਕਿਨ ਇਹ ਜਦੋਂ ਇਸ ਕਿਸਮ ਦੇ ਡ੍ਰੌਪ ਓਵਰ ਹੁੰਦੇ ਨੇ ਰਾਹ ਜਾਂਦੇ ਆ ਇਹ ਪਬਲਿਸਾਈਜ਼ ਨਹੀਂ ਕੀਤੇ ਜਾਂਦੇ, ਪਰ ਕਿਤੇ ਨਾ ਕਿਤੇ ਇੰਡੀਆ ਦੀ ਇਨਵੋਲਵਮੈਂਟ ਵੀ ਇਸ ਕਿਉਂਕਿ ਹੁਣ ਤੱਕ ਇੰਡੀਆ ਇਹ ਸਮਝਦਾ ਸੀ ਕਿਉਂਕਿ ਉਹਨੇ ਖੁਦ ਹੀ ਤਾਲਿਬਾਨ ਦਾ ਬਾਈਕਾਟ ਕੀਤਾ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 8 ਜੁਲਾਈ 2021 24 ਹਾਰਡ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸਾਡੇ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਪਾਈਨ ਹਿੱਲ ਨਿਊ ਜਰਸੀ ਤੋਂ ਸਰਦਾਰ ਹਰਜਿੰਦਰ ਸਿੰਘ ਹੋਰਾਂ ਵੱਲੋਂ। ਸੋ ਹਰਜਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਕੌਂਸਲ ਆਫ ਖਾਲਿਸਤਾਨ ਨਾਲ ਜੁੜੇ ਹੋਏ ਹਨ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਜਿਹੜੇ ਮੀਡੀਆ ਬੁਲਾਰੇ ਹਨ। ਸੋ ਨਿਊ ਜਰਸੀ ਸਟੇਟ ਸੈਨੇਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ
ਉਹਨਾਂ ਨੇ ਜਿਹੜੀ ਮਾਨਤਾ ਮਿਲਣ ਤੇ ਜਿਹੜਾ ਉਹਨਾਂ ਮਤਾ ਕੀਤਾ ਸੀ ਉਹਨਾਂ ਪਿੱਛੇ ਹਰਜਿੰਦਰ ਸਿੰਘ ਅਤੇ ਜਿਹੜੀ ਉਹਨਾਂ ਦੀ ਟੀਮ ਦੀ ਜਿਹੜੀ ਅਹਿਮ ਭੂਮਿਕਾ ਰਹੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਿਊ ਜਰਸੀ ਤੋਂ ਸਰਦਾਰ ਹਰਜਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ WhatsApp ਤੇ ਸਾਨੂੰ ਮੈਸੇਜ ਕਰਦੇ ਸੇਮ ਨੰਬਰ ਤੇ ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ 31 ਅਗਸਤ ਤੱਕ ਸਾਰੀ ਅਮਰੀਕਨ ਫੌਜ ਜਿਹੜੀ ਹੈਗੀ ਆ ਅਫਗਾਨਿਸਤਾਨ ਚੋਂ ਕੱਢ ਲਈ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹ ਤਾਲਿਬਾਨ ਤੇ ਬਿਲਕੁਲ ਇਤਬਾਰ ਨਹੀਂ ਕਰਦੇ ਪਰ ਉਹ ਅਫਗਾਨ ਲੋਕਾਂ ਦੇ ਨਾਲ ਖੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਕੱਲ ਜਿਹੜਾ ਸੈਗਮੈਂਟ ਮੁਹੰਮਦ ਯੂਸਫ ਖਾਨ, ਜਿਨ੍ਹਾਂ ਦਾ ਫਿਲਮੀ ਨਾਂ ਦਲੀਪ ਕੁਮਾਰ ਕਰਕੇ ਜ਼ਿਆਦਾ ਮਸ਼ਹੂਰ ਹੋਇਆ, ਉਹਨਾਂ ਨੂੰ ਜਿਹੜੀ ਅਸੀਂ ਟ੍ਰਿਬਿਊਟ ਦਿੱਤੀ, ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਬਹੁਤ ਸਾਰੀਆਂ ਫੋਨ ਕਾਲਸ ਵੀ ਆਈਆਂ। ਇੰਗਲੈਂਡ ਤੋਂ ਵੀ ਸਾਡੇ ਵੀਰ ਅਮਰਜੀਤ ਸਿੰਘ ਜਿਹੜੇ ਅਕਸਰ ਕਾਲ ਕਰਦੇ ਨੇ, ਉਹਨਾਂ ਨੇ ਵੀ ਉਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਕਾਲ ਕੀਤਾ ਔਰ ਉਹਨਾਂ ਨੇ ਆਪਣਾ ਤਜਰਬਾ ਦੱਸਦਿਆਂ ਵੀ ਕਿਹਾ, ਉਹਨਾਂ ਨੇ ਕਿਹਾ ਕਿ ਜੀ ਚੰਡੀਗੜ੍ਹ ਦੇ ਨੇੜੇ ਇੱਕ ਵੱਡਾ ਸਮਾਗਮ ਅੱਜ ਤੋਂ ਲਗਭਗ 20 ਸਾਲ ਪਹਿਲਾਂ ਹੋਇਆ ਸੀ, ਜਿਹਦੇ 'ਚ ਸਾਰੇ ਹੀ ਵੱਡੇ ਵੱਡੇ ਫਿਲਮੀ ਸਿਤਾਰੇ ਜਿਹੜੇ ਨੇ ਉਹਨਾਂ ਦੀ ਪਾਰਟਿਸਪੇਸ਼ਨ ਸੀ। ਦਲੀਪ ਕੁਮਾਰ ਵੀ ਆਏ ਔਰ ਸਾਰਿਆਂ ਨੇ ਜਿਹੜੇ ਈਵਨ ਪੰਜਾਬੀ ਓਰੀਜਨ ਦੇ ਐਕਟਰ ਵੀ ਸੀ, ਉਹਨਾਂ ਨੇ ਹਿੰਦੀ 'ਚ ਤਕਰੀਰਾਂ ਕੀਤੀਆਂ। ਪਰ ਦਲੀਪ ਕੁਮਾਰ ਉਹਨਾਂ ਨੇ ਬੜੀ ਠੇਠ ਪੰਜਾਬੀ ਦੇ ਵਿੱਚ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਦਾ ਅੰਦਾਜ਼ ਔਰ ਉਹਨਾਂ ਦਾ ਬੇਸ਼ੱਕ ਉਹਨਾਂ ਨੂੰ ਬਹੁਤ ਸਾਰੀਆਂ ਜ਼ੁਬਾਨਾਂ ਤੇ ਆਬੂਰ ਹਾਸਲ ਸੀ। ਫਾਰਸੀ ਵੀ, ਪਸ਼ਤੋ ਉਹਨਾਂ ਦੀ ਮਦਰ ਟੰਗ ਸੀ, ਹਿੰਦੀ ਔਰ ਹਿੰਦੀ ਦੇ ਵੀ ਜਿੰਨੇ ਡਾਇਲੈਕਟ ਨੇ, ਅਵਧੀ ਵੀ, ਮੈਥਲੀ ਵੀ, ਲਖਨਵੀ ਵੀ ਔਰ ਭੋਜਪੁਰੀ ਵੀ, ਤੁਸੀਂ ਜਿੰਨੇ ਉਹਨਾਂ ਦੇ ਕਿਰਦਾਰ ਦੇਖੋ ਉਸੇ ਅੰਦਾਜ਼ ਦੇ ਵਿੱਚ। ਔਰ ਇੰਗਲਿਸ਼ ਉਹਨਾਂ ਦੀ ਬੜੀ ਖੂਬਸੂਰਤ, ਉਹਨਾਂ ਦੇ ਕੁਛ ਇੰਟਰਵਿਊ ਜਿਹੜੇ ਉਹਨਾਂ ਨੇ ਦਿੱਤੇ ਇੰਟਰਨੈਸ਼ਨਲ ਮੀਡੀਆ ਨੂੰ ਵੀ, ਉਹਦੇ 'ਚ ਬਿਲਕੁਲ ਡਿਲੀਵਰੀ ਤਾਂ ਹੈ ਹੀ ਕਮਾਲ ਦੀ ਸੀ। ਸੋ ਹਰ ਇੱਕ ਨੇ ਇਹ ਮਹਿਸੂਸ ਕੀਤਾ ਹੈ ਕਿ ਵੀ ਜਿਹੜੀ ਦਲੀਪ ਕੁਮਾਰ ਹੋਰਾਂ ਵਿਚਲੀ ਪੰਜਾਬੀ ਦੇ ਲਈ ਪਿਆਰ ਦੀ ਕਹਾਣੀ ਸੀ, ਉਹਨੂੰ ਓਵਰਆਲ ਬਾਕੀ ਜਿਹੜੇ ਵੀ ਭਾਰਤੀ ਮੀਡੀਆ ਨੇ ਖਾਸ ਤੌਰ ਤੇ ਉਹਨੂੰ ਅਮਿਟ ਕੀਤਾ। ਸੋ ਆਪਣੀ ਧਰਤੀ ਨਾਲ ਵੀ ਜੁੜੇ ਹੋਏ ਸੀ। ਜਿਵੇਂ ਪੇਸ਼ਾਵਰ ਤੋਂ ਸਾਡੇ 2-3 ਜਿਹੜੇ ਵਿਊਅਰ ਨੇ, ਉਹਨਾਂ ਨੇ ਖਾਸ ਤੌਰ ਤੇ ਸ਼ੁਕਰੀਆ ਅਦਾ ਕੀਤਾ ਕਿਉਂਕਿ ਉਹ ਉਹਨਾਂ ਦੀ ਜਿਹੜਾ ਉਹ ਧਰਤੀ ਜਿਹੜੀ ਕਦੇ ਵੀ ਉਹਨਾਂ ਨੇ ਭੁਲਾਈ ਨਹੀਂ ਹੈ ਔਰ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਵੀ ਲਿਖੀ, ਜਿਹੜੀ ਕਿ ਉਹਨਾਂ ਦੇ ਨਾਲ ਲਗਾਤਾਰਤਾ ਨਾਲ ਉਹਨਾਂ ਨੇ ਆਪਣੇ ਬਚਪਨ ਤੋਂ ਆਪਣੀ ਕਹਾਣੀ ਨੂੰ ਬਿਆਨਿਆ, ਉਹਦੇ 'ਚ ਵੀ ਉਹਨਾਂ ਨੇ ਉਹਨਾਂ ਦੀ ਮੁਹੱਬਤ ਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਅਜੇ ਵੀ ਮੈਨੂੰ ਪੇਸ਼ਾਵਰ ਦਾ ਮੌਸਮ, ਉਸ ਦੀ ਖੁਸ਼ਬੂ, ਉਸ ਮਿੱਟੀ ਦੀ, ਉਹ ਮੇਰੇ ਜਿਹੜਾ ਰੋਮ ਰੋਮ ਦੇ ਵਿੱਚ ਹੈ। ਸੋ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਔਰ ਜਿੰਨੀ ਉਹਨਾਂ ਨੂੰ ਪਜ਼ੀਰਾਈ, ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਜ਼ਿੰਦਗੀ ਵੀ ਉਹਨਾਂ ਦੀ ਬੇਮਿਸਾਲ ਸੀ, ਸ਼ੌਹਰਤ ਦੀਆਂ ਉਹਨਾਂ ਨੇ ਬੁਲੰਦੀਆਂ ਛੂਹੀਆਂ ਔਰ ਇਹਦੇ ਬਾਵਜੂਦ ਕਿ ਹਿੰਦੂਤਵੀ ਨਫ਼ਰਤ ਉਹ ਸ਼ਿਵ ਸੈਨਾ ਦੀ ਹੋਏ, ਜਦੋਂ ਕਿ ਉਹਨਾਂ ਨੂੰ ਨਿਸ਼ਾਨੇ ਇਮਤਿਆਜ਼ ਵਾਪਸ ਕਰਨ ਲਈ ਕਿਹਾ ਗਿਆ, ਜਾਂ ਬੀਜੇਪੀ ਦੇ IT ਸੈੱਲ ਦੇ ਮੁਖੀ ਹਰਿਆਣੇ ਦੇ ਨੇ ਅਜੇ ਵੀ ਤੰਜ਼ ਕੀਤੀ। ਲੇਕਿਨ ਕੁੱਲ ਮਿਲਾ ਕੇ ਜਿਹੜਾ ਪਿਆਰ ਦਾ ਉਮੜਾ ਉਹਨਾਂ ਦੇ ਲਈ ਸੀ, ਪੂਰਾ ਚਾਰ ਚੁਫੇਰਿਓਂ ਜਿਹਨੂੰ ਅਸੀਂ ਕਹਿੰਦੇ ਉਮੜ ਕੇ ਮੁਹੱਬਤ ਆਈ ਔਰ ਉਹ ਉਹਨਾਂ ਦੀ ਇਸ ਅਖੀਰਲੀ ਘੜੀ ਵੇਲੇ ਵੀ ਉਹਨਾਂ ਨੂੰ ਉਹ ਸਿਖਰ ਨਸੀਬ ਹੋਇਆ ਜਿਹੜਾ ਹਰ ਇੱਕ ਨੂੰ ਨਸੀਬ ਨਹੀਂ ਹੁੰਦਾ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇੱਕ ਇਸ ਸਭ ਦੇ ਨਾਲ ਨਾਲ ਇੱਕ ਨੇਕ ਇਨਸਾਨ ਹੋਣਾ, ਇੱਕ ਉਹ ਸ਼ਖਸੀਅਤ। ਔਰ ਅੱਜ ਹੀ ਜਦੋਂ ਹੋਰ ਜਾਣਕਾਰੀ ਵੀ ਸਾਹਮਣੇ ਆਉਂਦੀ ਹੈ ਕਿ ਕਿਵੇਂ ਜਿਹੜੀ ਇੰਸਟੀਚਿਊਟ ਫਾਰ ਦਾ ਬਲਾਈਂਡ ਨਬੀਨਿਆਂ ਦੇ ਲਈ ਉਹਨਾਂ ਦੇ ਵੀ ਉਹ ਹੈੱਡ ਸੀ ਔਰ ਇੱਕ ਖਾਸਾ ਜਿਹੜਾ ਆਪਣਾ ਉਹ ਸਰਮਾਇਆ ਉਹ ਉਸ ਪਾਸੇ ਡੈਡੀਕੇਟ ਕਰਦੇ ਸੀ ਔਰ ਉਹਨਾਂ ਦੇ ਲਈ ਫੰਡ ਰੇਜ਼ਿੰਗਸ ਵੀ ਉਹਨਾਂ ਦਾ ਕਰਨਾ ਔਰ ਉਹਨਾਂ ਦੇ ਲਈ ਜਿਹੜੀ ਖਾਸ ਤੌਰ ਤੇ ਨਬੀਨਿਆਂ ਦੀ ਜ਼ੁਬਾਨ ਜਿਹਨੂੰ ਬਰੇਲ ਕਹਿੰਦੇ ਨੇ, ਉਸ ਦੀਆਂ ਦੁਨੀਆ ਭਰ ਚੋਂ ਜਿਹੜੀ ਬਰੇਲ ਨਾਲ ਰਿਲੇਟਡ ਬੁੱਕਸ ਮੰਗਵਾ ਕੇ ਦੇਣੀਆਂ ਔਰ ਇਹ ਉਹਨਾਂ ਦਾ ਜਿਹੜਾ ਪਾਰਟ ਹੈ। ਔਰ ਸ਼ਾਇਦ ਐਕਟਰ ਤਾਂ ਹੋਰ ਵੀ ਹੋਏ ਨੇ, ਹੋਣਗੇ ਵੀ,
ਔਰ ਉਹਦੇ ਵਿੱਚ ਹੋ ਸਕਦਾ ਕੋਈ ਦਮਖੰਭ ਵਾਲੇ ਵੀ ਹੋਣ ਜਾਂ ਆ ਜਾਣ, ਲੇਕਿਨ ਇੱਕੋ ਵੇਲੇ ਇੱਕ ਸ਼ਖਸੀਅਤ ਦੇ ਵਿੱਚ ਜਿੱਥੇ ਐਕਸੈਲੈਂਸ ਹੈ ਜੋ ਕਰ ਰਹੇ ਨੇ, ਪਰ ਨਾਲ ਦੇ ਨਾਲ ਇਨਸਾਨੀਅਤ ਔਰ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਾਇਸਤਗੀ, ਹਰ ਇੱਕ ਦਾ ਸਤਿਕਾਰ, ਪਿਆਰ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਹਰਜਿੰਦਰ ਸਿੰਘ, ਵਾਈਨ ਹਿੱਲ, ਫਿਲਾਡੈਲਫੀਆ 'ਚ ਇਹਨਾਂ ਦੇ ਨਾਲ ਪਹਿਲੀਆਂ ਮੁਲਾਕਾਤਾਂ ਰਹੀਆਂ ਔਰ ਬੜੇ ਹੀ ਡੈਡੀਕੇਟਿਡ, ਲਿਖਣ ਦੀ ਵੀ ਉਹਨਾਂ ਦੇ ਕੋਲ ਇੱਕ ਪੂਰੀ ਕਲਾ ਹੈ ਔਰ ਹੁਣ ਤਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਜਿਹੜੀ ਹੈ ਉਹ ਬੜੀ ਫੈਕਟ ਬੇਸਡ ਔਰ ਉਹਨਾਂ ਦੀ ਮਿਹਨਤ ਹੈ ਕਿ ਜਿਵੇਂ ਨਿਊ ਜਰਸੀ ਦੇ ਵਿੱਚ ਉਹਨਾਂ ਦੀ ਸੈਨੇਟ ਜਾਂ ਹਾਊਸ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਰੈਕਗਨਾਈਜ਼ ਕਰਨਾ ਐਜ਼ ਏ ਲਿਵਿੰਗ ਇਟਰਨਲ ਗੁਰੂ ਸਿੱਖਾਂ ਦਾ, ਇਸ ਦੇ ਲਈ ਔਰ ਇਸ ਤੋਂ ਇਲਾਵਾ ਵੀ ਜਿਹੜੀ ਰੈਕਗਨੀਸ਼ਨ ਖਾਲਸਾ ਸਾਜਨਾ ਦਿਵਸ ਦੇ ਹਵਾਲੇ ਨਾਲ ਹੈ, ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਨ ਦੇ ਹਵਾਲੇ ਨਾਲ ਹੈ। ਸੋ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਥੱਲੇ ਉਹਨਾਂ ਨੇ ਕਾਫੀ ਜ਼ਬਰਦਸਤ ਐਕਟੀਵਿਟੀ ਕੀਤੀ ਹੈ। ਉਹ TV 84 ਦੇ ਵੈਲ ਵਿਸ਼ਰ ਵੀ ਨੇ, ਸਾਡੇ ਨਾਲ ਵੀ ਉਹਨਾਂ ਦਾ ਇੱਕ ਲਗਾਤਾਰ ਪੰਥਕ ਪਰਿਵਾਰ ਵਾਂਗ ਰਿਸ਼ਤਾ ਹੈ ਔਰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਇਸ ਸਪਾਂਸਰਸ਼ਿਪ ਲਈ। ਔਰ ਅਸੀਂ ਐਨਕਰੇਜ ਵੀ ਕਰਾਂਗੇ ਕਿ ਜ਼ਰੂਰੀ ਨਹੀਂ ਹੈ ਕਿਉਂਕਿ ਜੂਨ ਦਾ ਮਹੀਨਾ ਆਲਮੋਸਟ ਅੱਡ-ਅੱਡ ਇੰਸਟੀਟਿਊਸ਼ਨਸ, ਆਰਗੇਨਾਈਜੇਸ਼ਨਸ ਨੇ ਹਮਲਾ ਮਾਰਿਆ, ਉਸਨੇ ਸਾਡਾ ਫਾਈਨੈਂਸ਼ੀਅਲ ਰਾਹ ਥੋੜਾ ਜਿਹਾ ਸੁਖਾਲਾ ਕੀਤਾ, ਪਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਇੰਡੀਵਿਜੂਅਲ ਸਾਡੇ ਐਡਮਾਇਰਰ ਨੇ TV 84 ਦੇ ਔਰ ਜਿਹੜੇ ਸਮਝਦੇ ਨੇ ਕਿ ਖਾਲਿਸਤਾਨ ਦੀ ਗੱਲ, ਇਹ ਪੰਥਕ ਪਲੇਟਫਾਰਮ ਜਿਹੜਾ ਹੈ ਇਹ ਅੱਗੇ ਵਧਣਾ ਚਾਹੀਦਾ, ਸੋ ਉਹ ਜੋ ਵੀ ਉਹਨਾਂ ਦੀ ਅਫੋਰਡੇਬਿਲਟੀ ਹੋਏ, ਅਸੀਂ ਸਭ ਨੂੰ ਇਨਵੋਲਵ ਵੀ ਕਰਨਾ ਚਾਹੁੰਦੇ ਹਾਂ। ਕੋਈ ਸਾਡੀ ਇਹ ਤਵੱਕੋ ਨਹੀਂ ਹੈ ਕਿ ਹਰ ਕੋਈ ਹਜ਼ਾਰਾਂ ਡਾਲਰ ਜਿਹੜਾ ਉਹ ਸਪਾਂਸਰਸ਼ਿਪ ਦੇ ਲਈ ਦੇ, ਜੋ ਵੀ ਤੁਹਾਡੀ ਹੈ ਮਿਨੀਮਮ ਤੁਸੀਂ $500, $1000 ਜੋ ਵੀ ਕਰ ਸਕਦੇ ਹੋ ਔਰ ਆਪਣਾ ਮੈਸੇਜ ਵੀ ਤੁਸੀਂ ਦੇਣਾ ਚਾਹੋ, ਅਸੀਂ ਇਸ ਦੇ ਲਈ ਓਪਨ ਹੈ ਕਿਉਂਕਿ ਅਸੀਂ ਇਨਵੋਲਵਮੈਂਟ ਵੀ ਰੱਖਦੇ ਹਾਂ ਜਾਂ ਰੱਖਣਾ ਚਾਹੁੰਦੇ ਹਾਂ, ਪਰ ਇਹਦੇ ਨਾਲ ਸਾਡਾ ਫਾਈਨੈਂਸ਼ੀਅਲ ਰਸਤਾ ਵੀ ਜਿਹੜਾ ਹੈ ਉਹ ਸੌਖਾ ਹੋਏਗਾ ਔਰ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ TV 84 ਨੂੰ ਐਕਸਪੈਂਡ ਕਰਨ ਦੇ ਸਮਰੱਥ ਹੋ ਸਕਾਂਗੇ। ਅਫਗਾਨਿਸਤਾਨ ਔਰ ਜਿਹੜੀ ਤਵੱਕੋ ਸੀ, ਬੇਸ਼ੱਕ ਜਿਵੇਂ ਅਸੀਂ ਅਕਸਰ ਇਹ ਮੈਂਸ਼ਨ ਕਰਦੇ ਹਾਂ ਕਿ ਫੈਬਰੂਰੀ 2020 ਦੇ ਵਿੱਚ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਦੋਹਾ ਦੇ ਵਿੱਚ ਸਮਝੌਤਾ ਹੁੰਦਾ, ਐਗਰੀਮੈਂਟ ਹੁੰਦਾ, ਜਿਹਦੇ ਥੱਲੇ ਪੜਾਅਵਾਰ ਉਹਨਾਂ ਨੇ ਜਿੱਥੇ ਅਫਗਾਨ ਸਰਕਾਰ ਨੂੰ ਵੀ ਇਨਵੋਲਵ ਕਰਨਾ ਸੀ, ਅਮਰੀਕਾ ਦੀ ਟੋਟਲ ਵਿਦਡਰਾਅਲ ਜਿਹੜੀ ਟਰੰਪ ਨਹੀਂ, ਔਰ ਮੈਂ ਸਮਝਦਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਜੇ ਕੁਝ ਚੰਗੇ ਫੈਸਲੇ ਗਿਣਨੇ ਹੋਣ ਤਾਂ ਉਹਨਾਂ ਦੇ ਵਿੱਚ ਇਹ ਅਮਰੀਕਨ ਵਿਦਡਰਾਅਲ ਦੇ ਲਈ ਜਿਹੜਾ ਉਹਨਾਂ ਦਾ ਐਗਰੀਮੈਂਟ ਤਾਲਿਬਾਨ ਦੇ ਨਾਲ, ਔਰ ਇਸ ਦੇ ਨਾਲ ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਕਿ ਜਿੱਥੇ ਅਮਰੀਕਾ ਨੂੰ ਇੱਕ ਫੇਸ ਮਿਲੇ, ਉੱਥੇ ਨਾਲ ਦੀ ਨਾਲ ਜਦੋਂ ਅਮਰੀਕਾ ਉੱਥੋਂ ਨਿਕਲਦਾ ਹੈ ਤੇ ਉਹ ਹਾਲਾਤ ਨਾ ਬਣਨ ਜੋ ਸੋਵੀਅਤ ਯੂਨੀਅਨ ਦੇ ਉੱਥੋਂ ਨਿਕਲਣ ਤੋਂ ਬਾਅਦ ਬਣੇ ਸੀ, ਔਰ ਫਿਰ ਜਿਵੇਂ ਅਮਰੀਕਾ ਦੇ ਵੀ ਉੱਥੋਂ ਸਡਨ ਵਿਦਡਰਾਅਲ ਕਰਕੇ ਹਾਲਾਤ ਬਦਤਰ ਰਹੇ ਔਰ ਲਗਭਗ 5-6 ਸਾਲ ਅਫਗਾਨਿਸਤਾਨ ਸਿਵਲ ਵਾਰ ਦੇ ਵਿੱਚ ਪਲੰਜ ਹੋਇਆ ਤੇ ਫਿਰ ਜੇ ਤਾਲਿਬਾਨ ਐਮਰਜ ਹੋਏ ਤੇ ਤਾਲਿਬਾਨ ਦੀ ਹਕੂਮਤ ਬਣਨ ਦੇ 3-4 ਸਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ 9/11 ਜਿਹੜਾ ਹੁੰਦਾ ਹੈ ਉਸ ਦੇ ਲਈ ਜ਼ਿੰਮੇਵਾਰ ਅਲ-ਕਾਇਦਾ ਔਰ ਉਸਾਮਾ ਉਹਨਾਂ ਦੀ ਪਨਾਹਗਾਹ ਅਫਗਾਨਿਸਤਾਨ ਸੀ ਔਰ ਉਹਦੇ 'ਚ 9/11 ਤੋਂ ਇੱਕਦਮ ਬਾਅਦ ਫਿਰ ਅਸੀਂ ਅਮਰੀਕਾ ਦੀ ਸਟ੍ਰਾਈਕ ਬੈਕ ਲਾਈਨ ਦੇਖਦੇ ਹਾਂ, UN ਸਿਕਿਉਰਿਟੀ ਕੌਂਸਲ ਦੇ ਥੱਲੇ ਨੈਟੋ ਜਿਹੜਾ ਉਹ ਜੁਆਇਨ ਕਰਦਾ ਹੈ ਅਮਰੀਕਾ ਨੂੰ, ਔਰ ਫਿਰ ਲਗਭਗ 20 ਸਾਲ ਦੀ ਇਹ ਜੰਗ, ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਲੰਮੀ ਜੰਗ, ਔਰ ਇਸ ਨੂੰ ਟਰੰਪ ਨੇ ਫਾਈਨਲ ਇਸ ਤੇ ਸਟੈਂਪ ਲਾਈ ਕਿ ਇਹਨੂੰ ਫਿਨਿਸ਼ ਕਰੋ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟੇਕ ਓਵਰ ਕਰਨ ਵੇਲੇ ਵੀ ਕਿਉਂਕਿ ਕੁਝ ਚੀਜ਼ਾਂ ਤਾਂ ਉਹੀ ਲੈਗੇਸੀ ਹੈ ਜਿਹੜੀ ਤੁਸੀਂ ਕੰਟੀਨਿਊ ਕਰਦੇ ਹੋ, ਲੇਕਿਨ ਮੈਂ ਸਮਝਦਾ ਵੀ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਬੇਸ਼ੱਕ ਜਿਹੜੀ ਵਿਦਡਰਾਅਲ ਡੇਟ ਸੀ ਫੌਜਾਂ ਦੀ ਉਹ ਉਹਨਾਂ ਨੇ 9/11 ਤੱਕ ਖਿੱਚਣ ਦਾ ਐਲਾਨ ਕੀਤਾ ਕਿ ਭਾਈ ਅਸੀਂ 9/11 ਤੱਕ ਜਿਹੜਾ ਕਰ ਲਾਂਗੇ, ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਹਰ ਚੀਜ਼ ਨੂੰ ਕਿਉਂਕਿ ਤੁਸੀਂ ਇੱਕ ਇਵੈਂਟ ਵੀ ਬਣਾਉਂਦੇ ਹੋ ਕਿ ਇਹਨੂੰ ਐਜ਼ ਏ ਵਿਕਟਰੀ ਡਿਕਲੇਅਰ ਕੀਤਾ ਜਾਏ, ਔਰ ਉਸ ਡਿਲੇ ਦੇ ਵਿੱਚ ਫਿਰ ਕਈ ਕੁਝ ਵਿਚਾਲੇ ਆਉਂਦਾ ਰਿਹਾ ਕਿ ਟੋਟਲ ਕਿਉਂਕਿ ਇਹ ਜ਼ੋਰ ਇੰਡੀਆ ਦਾ ਲੱਗਾ ਹੋਇਆ ਸੀ ਪੂਰੀ ਤਰ੍ਹਾਂ ਕਿ ਅਮਰੀਕਾ ਜਿਹੜੀ ਹੈ ਆਪਣੀ ਵਿਦਡਰਾਅਲ ਨਾ ਕਰੇ, ਕਿਤੇ ਨਾ ਕਿਤੇ ਪਾਕਿਸਤਾਨ ਵੀ ਚਾਹੁੰਦਾ ਸੀ ਕਿ ਟੋਟਲ ਵਿਦਡਰਾਅਲ ਦਾ ਹੋਣਾ
ਉਹ ਜੇ ਹਾਲਾਤ ਨਾ ਪੈਦਾ ਕਰੇ ਜੋ ਜੇ ਪਹਿਲਾਂ ਹੋਏ ਨੇ, ਔਰ ਉਸ ਦਾ ਜਿਹੜਾ ਪ੍ਰਭਾਵ ਹੈ ਜਾਂ ਉਸ ਦਾ ਇਫੈਕਟ ਪਾਕਿਸਤਾਨ ਦੇ ਉੱਤੇ ਪਵੇ। ਹੁਣ ਵੀ ਪਾਕਿਸਤਾਨ ਦੀ ਇੱਕ ਮਿਨਿਸਟਰੀ ਵੱਲੋਂ ਇਹ ਕਿਹਾ ਗਿਆ ਕਿ ਜੇ ਅਫਗਾਨਿਸਤਾਨ ਦੇ ਵਿੱਚ ਸਿਵਲ ਵਾਰ ਜਿਹੜੀ ਹੈ ਹੋ ਜਾਂਦੀ ਹੈ ਤੇ ਲਗਭਗ 5 ਲੱਖ ਰਿਫਿਊਜੀ ਜਿਹੜੇ ਨੇ ਉਹ ਪਾਕਿਸਤਾਨ ਆ ਸਕਦੇ ਨੇ। ਔਰ ਇਸ ਵਾਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਮੇਨਲੈਂਡ 'ਚ ਨਹੀਂ ਆਉਣ ਦਿੱਤਾ ਜਾਏਗਾ, ਬਾਰਡਰ ਦੇ ਉੱਤੇ ਹੀ ਜਿਹੜੇ ਨੇ ਕੈਂਪ ਹੋਣਗੇ। ਸੋ ਜ਼ਾਹਰ ਹੈ ਕਿ ਪਾਕਿਸਤਾਨ ਆਲਰੇਡੀ ਇੱਕ ਸਟੇਜ ਦੇ ਉੱਤੇ 30 ਲੱਖ ਦੇ ਕਰੀਬ ਅਫਗਾਨ ਰਿਫਿਊਜੀ ਜਦੋਂ ਸੋਵੀਅਤ ਯੂਨੀਅਨ ਦੇ ਨਾਲ ਚੱਲ ਰਿਹਾ ਸੀ ਜਾਂ ਸਿਵਲ ਵਾਰ ਚੱਲ ਰਹੀ ਸੀ, ਉਹ ਪਾਕਿਸਤਾਨ ਨੇ ਝੱਲੇ। ਉਸ ਦੇ ਇਫੈਕਟ ਵੀ ਹੋਏ, ਦਹਿਸ਼ਤਗਰਦੀ ਵੀ ਪਾਕਿਸਤਾਨ ਦੇ ਵਿੱਚ ਆਈ ਔਰ ਇੱਕ ਵੱਡਾ ਖਰਚਾ, ਔਰ ਤੁਹਾਡੇ ਕੋਲ ਕੋਈ ਸਕਰੀਨਿੰਗ ਦਾ ਮਾਧਿਅਮ ਵੀ ਨਹੀਂ ਰਹਿ ਜਾਂਦਾ ਕਿਉਂਕਿ ਇੰਟਰਨੈਸ਼ਨਲ ਏਜੰਸੀਆਂ ਇਨਵੋਲਵ ਹੋ ਜਾਂਦੀਆਂ ਨੇ। ਰਿਫਿਊਜੀ ਕਾਰਡਸ ਮਿਲੇ ਹੋਏ ਨੇ, ਕੌਣ ਕਿੱਥੇ ਘੁੰਮ ਰਿਹਾ, ਔਰ ਉਸ ਲੋਕਾਂ ਦੀ ਪਛਾਣ ਤਾਂ ਇੱਕੋ ਜਿਹੀ ਹੈ ਸਾਰੇ, ਕਿਉਂਕਿ ਉਹੀ ਇੱਕ ਕਬੀਲਾ ਇੱਧਰ ਹੈ, ਕੋਈ ਉੱਧਰ ਹੈ, ਅੱਧੇ ਉਹਨਾਂ ਦੇ ਇੱਧਰ ਨੇ, ਅੱਧੇ ਉੱਧਰ ਨੇ। ਇਸੇ ਤਰ੍ਹਾਂ ਜਿਹੜੇ ਦੂਸਰੇ ਡਰ ਅਸੀਂ ਦੇਖਦੇ ਹਾਂ ਕਿ ਆਲਰੇਡੀ ਜਦੋਂ ਤਾਲਿਬਾਨ ਹੁਣ ਜਦੋਂ ਟੇਕ ਓਵਰ ਕਰ ਰਹੇ ਨੇ, ਮਜ਼ਾਰੇ ਸ਼ਰੀਫ ਵੱਲ ਆਏ, ਦੂਸਰੇ ਕਿਵੇਂ 1000 ਤੋਂ ਜ਼ਿਆਦਾ ਅਫਗਾਨ ਸੋਲਜਰ ਉਹ ਜਾ ਕੇ ਤਾਜਿਕਸਤਾਨ ਦੇ ਵਿੱਚ ਉਹਨਾਂ ਨੇ ਪਨਾਹ ਲਈ। ਸੋ ਜਿਹੜਾ ਤਾਜਿਕਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਉਸ ਦੇ ਉੱਤੇ ਬੇਸ਼ੱਕ ਉਹਨਾਂ ਨੇ ਬਾਰਡਰ ਕ੍ਰਾਸ ਨਹੀਂ ਕੀਤਾ, ਪਰ ਰਸ਼ੀਆ ਦਾ ਬੇਸ ਹੈ ਤਾਜਿਕਸਤਾਨ 'ਚ, ਉਹਨਾਂ ਨੂੰ ਵੀ ਲੱਗਾ। ਔਰ ਅੱਜ ਰਸ਼ੀਆ ਨੇ ਆਫਰ ਕੀਤਾ ਤਾਜਿਕਸਤਾਨ ਦੀ ਹਕੂਮਤ ਨੂੰ ਕਿ ਜੇ ਉਹ ਕਹਿਣ ਤੇ ਉਹ ਰਸ਼ੀਅਨ ਆਰਮੀ ਭੇਜਣ ਲਈ ਤਿਆਰ ਨੇ ਤਾਂ ਕਿ ਉਹ ਬਾਰਡਰ ਕ੍ਰਾਸਿੰਗ ਨਾ ਹੋ ਸਕੇ। ਸੋ ਜ਼ਾਹਰ ਹੈ ਰਸ਼ੀਆ ਦਾ ਵੀ ਇੱਕ ਵੱਡਾ ਫਿਕਰ ਹੈ। ਫਿਰ ਅਸੀਂ ਈਰਾਨ ਦੇ ਹਵਾਲੇ ਨਾਲ ਦੇਖਦੇ ਹਾਂ, ਔਰ ਇੱਕ ਚੰਗੀ ਗੱਲ ਹੈ ਜਿਹੜੀ ਹਾਲਾਂਕਿ ਉਹਦੀ ਪਹਿਲਾਂ ਖਬਰ ਨਹੀਂ ਸੀ, ਪਿਛਲੇ ਕੱਲ੍ਹ ਹੀ ਮੀਡੀਆ ਚੈਨਲਸ ਨੇ ਥੋੜ੍ਹਾ ਬਹੁਤ ਇਸ ਦੀ ਉਹਨਾਂ ਨੂੰ ਉੱਗ ਸੁੱਗ ਲੱਗੀ ਤੇ ਉਹਨਾਂ ਨੇ ਕਿਹਾ, ਹੁਣ ਸਾਹਮਣੇ ਆ ਗਿਆ ਕਿ ਕਿਵੇਂ ਤਹਿਰਾਨ ਦੇ ਵਿੱਚ ਜਿਹੜੀ ਹੈ ਗੱਲਬਾਤ ਦਾ ਇੱਕ ਦੌਰ, ਉਹਨੂੰ ਅਗਲਾ ਦੌਰ ਤਾਂ ਨਹੀਂ ਕਵਾਂਗੇ ਕਿਉਂਕਿ ਆਲਰੇਡੀ ਦੋਹਾ ਦੇ ਵਿੱਚ ਗੱਲਬਾਤ ਹੋਈ ਔਰ ਫਿਰ ਜਿਹੜਾ ਇਸਤਨਬੁਲ ਦੇ ਵਿੱਚ ਹੋਣਾ ਸੀ ਟਰਕੀ 'ਚ ਉਹ ਕੈਂਸਲ ਕਰਨ ਦੀ ਲਾਈਨ ਗਈ। ਔਰ ਜਿਹੜੀ ਈਰਾਨ ਨੇ ਹੋਸਟ ਕੀਤੀ ਅਫਗਾਨ ਪੀਸ ਟਾਕਸ, ਉਹਦੇ 'ਚ ਜਿਹੜਾ ਤਾਲਿਬਾਨ ਵੱਲੋਂ ਉਹਨਾਂ ਦਾ ਮੇਨ ਨੈਗੋਸ਼ੀਏਟਰ ਨੇ ਸ਼ੇਰ ਮੁਹੰਮਦ ਅਬਾਸ ਸਟੈਨਿਕਜ਼ਾਈ, ਉਹ ਦੋਹਾ ਤੋਂ ਫਲਾਈ ਕਰਕੇ ਤਹਿਰਾਨ ਪਹੁੰਚੇ। ਔਰ ਚੰਗੀ ਗੱਲ ਹੈ ਕਿ ਵੀ ਇੱਕ ਪਾਸੇ ਭਾਵੇਂ ਤਾਲਿਬਾਨ ਅਸ਼ਰਫ ਗਨੀ ਜਾਂ ਉਹਦੇ ਨਾਲ ਨੈਗੋਸ਼ੀਏਸ਼ਨ ਪਸੰਦ ਨਹੀਂ ਕਰਦੇ, ਪਰ ਅਫਗਾਨ ਗਵਰਨਮੈਂਟ ਦੇ ਬਿਹਾਫ ਤੇ ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਅਫਗਾਨਿਸਤਾਨ ਹਕੂਮਤ 'ਚ ਯੂਨਸ ਕਾਨੂੰਨੀ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਔਰ ਇਹਦੇ ਨਾਲ ਈਵਨ ਈਰਾਨ ਦੇ ਫੋਰਨ ਮਿਨਿਸਟਰ ਮੁਹੰਮਦ ਜਾਵੇਦ ਜ਼ਾਰਿਫ, ਉਹਨਾਂ ਨੇ ਵੀ ਇਹਦੇ 'ਚ ਪਾਰਟਿਸਿਪੇਸ਼ਨ ਕੀਤੀ। ਉਹਨਾਂ ਨੇ ਜਿਹੜੀਆਂ ਵਾਰਿੰਗ ਫੈਕਸ਼ਨਸ ਨੇ ਉਹਨਾਂ ਨੂੰ ਕਿਹਾ ਕਿ ਟੇਕ ਡਿਫਿਕਲਟ ਡਿਸੀਜਨਸ ਫॉर ਯਰ ਕੰਟਰੀ। ਔਰ ਇਹ ਜਿਹੜੀ ਗੱਲਬਾਤ ਤਹਿਰਾਨ ਦੇ ਵਿੱਚ ਹੋਈ, ਇਸ ਨੂੰ ਅਮਰੀਕਾ ਨੇ ਵੀ ਐਂਡੋਰਸ ਕੀਤਾ। ਔਰ ਅਸੀਂ ਕਿਉਂਕਿ ਅੱਜ ਜੋ ਬਾਈਡਨ ਨੇ ਕੱਲ ਇਹ ਆ ਗਿਆ ਸੀ ਕਿ ਅੱਜ ਉਹ ਫਾਈਨਲ ਐਲਾਨ ਕਰਨਗੇ ਅਫਗਾਨਿਸਤਾਨ ਨਾਲ ਸੰਬੰਧਿਤ, ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਮੈਂ ਈਰਾਨ ਵਾਲੀ ਗੱਲ ਟੱਚ ਕਰ ਲਈ ਹੈ, ਮੈਂ ਇਹ ਅਮਰੀਕਾ ਨੇ ਇਸ ਨੂੰ ਵੈਲਕਮ ਕੀਤਾ ਹੈ। ਨਹੀਂ ਤਾਂ ਕੋਈ ਵੀ ਚੀਜ਼ ਜਿਹੜੀ ਈਰਾਨ ਨਾਲ ਸੰਬੰਧਿਤ ਰਹੀ ਹੈ ਉਹ ਤਾਂ ਨੋ ਰਿਹਾ ਕਿ ਅਨਟਚੇਬਲ ਹੈ। ਲੇਕਿਨ ਇੱਕ ਚੰਗੀ ਗੱਲ ਹੈ ਵੀ ਅਮਰੀਕਾ ਨੇ ਵੀ ਇਹ ਮਹਿਸੂਸ ਕੀਤਾ ਕਿ ਭਾਈ ਉਹਨੇ ਤਾਂ ਆਪਣੀ ਪਾਰੀ ਖੇਡ ਲਈ ਹੈ। 20 ਸਾਲ ਬਾਅਦ ਉਹ ਹਾਲਾਤ ਤਾਂ ਨਹੀਂ ਬਣੇ ਜਿਵੇਂ ਵਿਤਨਾਮ 'ਚੋਂ ਰੂਫਟਾਪ ਦੇ ਉੱਤੇ ਅਮਰੀਕਨ ਐਮਬੈਸੀ ਦੀ ਜਿਹੜਾ ਹੈਲੀਕਾਪਟਰ ਲੈਂਡ ਕੀਤਾ ਔਰ ਉਹਦੇ 'ਚ ਉੱਡ ਰਹੇ ਨੇ, ਅਖੀਰ 'ਚ ਬੰਦੇ ਲਟਕੇ ਹੋਏ ਨੇ, ਕਿ ਉਸ ਕਿਸਮ ਦਾ ਸੀਨ ਦੁਨੀਆ ਨੇ ਨਹੀਂ ਦੇਖਿਆ। ਲੇਕਿਨ ਇਹ ਜ਼ਰੂਰ ਹੈ ਕਿ ਅਮਰੀਕਾ ਨੇ ਦੇਖ ਲਿਆ ਕਿ ਭਾਈ ਇਹ ਹੁਣ ਸਾਡੇ ਲਈ ਇਨਫ ਇਜ਼ ਇਨਫ, ਹੁਣ ਨਿਕਲਣ 'ਚ ਹੀ ਭਲਾ ਹੈ। ਲੇਕਿਨ ਅਮਰੀਕਾ ਇਹ ਵੀ ਨਹੀਂ ਚਾਹੁੰਦਾ ਕਿ ਭਾਈ ਉੱਥੇ ਉਸ ਕਿਸਮ ਦੀ ਸਿਵਲ ਵਾਰ, ਉਹਦੇ ਲਈ ਫਿਰ ਅਮਰੀਕਾ ਦੇ ਸਿਰ ਤੇ ਦੋਸ਼ ਆਇਆ ਕਿ ਭਾਈ 20 ਸਾਲ ਰਹੇ ਇੱਥੇ ਔਰ ਸਡਨਲੀ ਨਿਕਲ ਗਏ। ਨਿਕਲਿਆ ਇਵੇਂ ਹੀ ਜਾ ਸਕਦਾ ਸੀ। ਜੇ ਤੁਸੀਂ ਕਹੋ ਕਿ ਜੀ ਹੁਣ ਮਿਸ਼ਨ ਵੀ ਕੀ ਸੀ, ਔਰ ਬਾਈਡਨ ਨੇ ਜਿਵੇਂ ਆਪਣੀ ਸਪੀਚ ਦੇ ਵਿੱਚ ਜਿੱਥੇ ਇੱਕ ਪਾਸੇ ਤਾਲਿਬਾਨ ਦੇ ਲਈ ਆਪਣਾ ਡਿਸਡੇਨ ਵੀ ਸ਼ੋਅ ਕੀਤਾ ਹੈ, ਹਾਲਾਂਕਿ ਇਹ ਅਵੋਇਡ ਵੀ ਕੀਤਾ ਜਾ ਸਕਦਾ ਸੀ, ਪਰ ਇਹ ਗੱਲ ਉਹਨਾਂ ਨੇ ਬੜੀ ਕਲੀਅਰਲੀ ਕਹੀ ਹੈ ਕਿ ਅਸੀਂ ਜਿਹੜਾ ਹੈ ਇਸ 31 ਅਗਸਤ ਤੱਕ ਸਾਡਾ ਜਿਹੜਾ ਮਿਲਟਰੀ ਮਿਸ਼ਨ ਹੈ ਉਹ ਖਤਮ ਹੋ ਜਾਏਗਾ। ਸੋ 9/11 ਤੋਂ ਠੀਕ ਆਲਮੋਸਟ 11 ਦਿਨ ਪਹਿਲਾਂ 31 ਅਗਸਤ ਨੂੰ ਅਮਰੀਕਾ ਦੀ ਟੋਟਲ ਜਿਹੜੀ ਹੈ ਵਿਦਡਰਾਅਲ ਉੱਥੋਂ ਹੋਏਗੀ। ਔਰ ਈਰਾਨ ਦੇ ਵਿੱਚ ਜਿਹੜੀ ਤਹਿਰਾਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਔਰ ਇਸੇ ਤਰ੍ਹਾਂ ਅਸੀਂ ਜਦੋਂ ਦੇਖ ਰਹੇ ਹਾਂ ਵੀ ਕਿੰਨੇ ਨੇਬਰਸ ਰੈਟਲਡ ਨੇ, ਚਾਈਨਾ
ਸਭ ਤੋਂ ਵੱਧ ਇਸ ਤੋਂ ਪ੍ਰਭਾਵਿਤ ਹੈ, ਕਿਉਂਕਿ ਚਾਈਨਾ ਦਾ ਸਿੰਗਕਿਆਂਗ ਪ੍ਰੋਵਿੰਸ ਵੀ ਲੱਗਦਾ ਅਫਗਾਨਿਸਤਾਨ ਨਾਲ, ਉਸ ਨੂੰ ਇਸ਼ੂ ਬਣਾ ਕੇ ਅਮਰੀਕਾ ਆਲਰੇਡੀ ਟਾਰਗੇਟ ਵੀ ਕਰ ਰਿਹਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵਿਦਿਨ ਬੇਸ਼ੱਕ ਗੱਲਬਾਤ ਤਾਂ ਤਾਲਿਬਾਨ ਦੇ ਨਾਲ ਹੀ ਹੋਈ, ਸਮਝੌਤਾ ਵੀ ਉਹਨਾਂ ਨਾਲ ਹੋਇਆ, ਮੇਨ ਫਾਈਟਿੰਗ ਫੋਰਸ ਵੀ ਤਾਲਿਬਾਨ ਹੀ ਸਨ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਆਲਰੇਡੀ ਦੂਸਰੀਆਂ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਦਹਿਸ਼ਤਗਰਦ ਕਹਿ ਲਓ, ਇਸਲਾਮਿਕ ਦੇ ਨਾਂ ਥੱਲੇ ਰੱਖ ਲਓ, ਜਾਂ ਕਿਹਦੇ ਕੀ ਇੰਟਰਸਟ ਨੇ, ਉਹਦੇ 'ਚ ਖਾਸ ਤੌਰ 'ਤੇ ਜਿਹੜੀ ਨੈਗੇਟਿਵ ਭੂਮਿਕਾ ਦਾਇਸ਼ ਜਿਸ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਗੰਦਾ ਰੋਲ ਰਿਹਾ ਹੈ ਸੀਰੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ ਹੈ। ਔਰ ਉਹ ਜਦੋਂ ਕੱਟੜਤਾ ਦਾ ਲੈਵਲ ਆਉਂਦਾ ਤੇ ਫਿਰ ਉਹ ਬਾਕੀ ਸਾਰੇ ਜਿਹੜੇ ਨੇ ਉਹਨਾਂ ਨੂੰ ਪਿੱਛੇ ਛੱਡ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਕਿਉਂਕਿ ਇਹਦੀਆਂ ਜੜ੍ਹਾਂ ਜਾ ਕੇ ਸਾਰੀਆਂ 1999 'ਚ ਜਦੋਂ ਇਸਲਾਮਿਕ ਜਿਹਾਦ ਦਾ ਨਾਅਰਾ ਦਿੱਤਾ ਜਾਂਦਾ ਹੈ, ਉਦੋਂ ਆਲਮੋਸਟ ਸਾਰੇ ਹੀ ਆਪਣੇ ਰੈਂਕਸ ਕਲੋਜ਼ ਕਰ ਲੈਂਦੇ ਨੇ। ਜੇ ਅਸੀਂ ਈਵਨ ਪਾਕਿਸਤਾਨ ਦੇ ਵਿੱਚ ਜਾਂ ਇਸਲਾਮਿਕ ਵਰਲਡ ਦੇ ਵਿੱਚ ਦੇਖੀਏ, ਜਾਂ ਜੇ ਸਾਊਥ ਏਸ਼ੀਅਨ ਖਿੱਤੇ 'ਚ ਕਹੀਏ, ਤਾਂ ਬਹੁਤ ਵਾਰ ਸਾਨੂੰ ਲੱਗਦਾ ਹੈ ਕਿ ਭਾਈ ਇਹ ਜਿਹੜੇ ਦੋ ਵੱਡੇ ਫਿਕਰ ਜਾਂ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੀਆਂ ਟਕਸਾਲਾਂ ਕਹਿ ਸਕਦੇ ਹੋ, ਜਾਂ ਜਿੱਥੋਂ ਉਹਨਾਂ ਦੀ ਟ੍ਰੇਨਿੰਗ ਜਾਂ ਉਹਨਾਂ ਦਾ ਸਕੂਲ ਆਫ ਬਿਲੀਫ ਉਹਨਾਂ ਦੇ ਵਿੱਚ ਬਰੇਲਵੀ ਨੇ, ਦਿਓਬੰਦੀ ਨੇ। ਔਰ ਜ਼ਾਹਰ ਹੈ ਕਿ ਇਹ ਹੀ ਉਸ ਖਿੱਤੇ ਦੇ ਵਿੱਚ ਬਹੁਤ ਵਾਰ ਕੋਈ ਇੱਕ ਨਾਲ ਜੁੜਿਆ, ਕੋਈ ਦੂਸਰੇ ਨਾਲ ਜੁੜਿਆ। ਔਰ ਇਹ ਜਿਹੜੇ ਹੁਣ ਜਦੋਂ ਤੁਸੀਂ ਫੇਥ ਲੈਵਲ ਦੇ ਉੱਤੇ ਦੇਖਦੇ ਹੋ, ਜਦੋਂ ਵਹਾਬੀ ਇਸਲਾਮ ਕਿਹਾ ਜਾਂਦਾ ਹੈ, ਉਹਨਾਂ ਦਾ ਇੱਕ ਆਪਣੀ ਮਨੌਤ, ਬੇਸ਼ੱਕ ਉਹਨਾਂ ਦੀ ਇੱਕ ਆਪਣੀ ਹਿਸਟਰੀ 19th ਸੈਂਚੁਰੀ ਦੇ ਨਾਲ ਜਾ ਕੇ ਵਹਾਬ ਦੇ ਨਾਲ ਜੁੜਦੀ ਹੈ, ਪਰ ਇੱਕ ਉਹ ਤਬਕਾ ਜਿਹਾਦ ਦੇ ਵੇਲੇ ਜਾਂ ਅਗੇਂਸਟ ਸੋਵੀਅਤ ਯੂਨੀਅਨ ਤਾਂ ਸਾਰੇ ਇਕੱਠੇ ਹੋਏ, ਲੇਕਿਨ ਆਪੋ ਆਪਣੀਆਂ ਫੈਕਸ਼ਨਸ ਨਾਲ ਲਾਇਲਟੀ ਜਿਹੜੀ ਹੈ ਉਹ ਰਹਿੰਦੀ ਹੈ। ਔਰ ਇਹੀ ਕਾਰਨ ਸੀ ਕਿ ਜਿਹੜੇ ਸਿੱਖ ਜਾਂ ਦੂਸਰੀ ਮਾਈਨੋਰਿਟੀਜ਼ ਡਿਊਰਿੰਗ ਤਾਲਿਬਾਨ ਤਾਂ ਬਾਅਦ ਦੇ ਵਿੱਚ ਲਫ਼ਜ਼ ਆਇਆ, ਜਦੋਂ ਮੁੱਢਲੇ ਤੌਰ ਤੇ ਪਸ਼ਤੂਨ ਗੁਰਿਲੇ ਜਿਹੜੇ ਨੇ ਉਹ ਇਨਵੋਲਵ ਸੀ ਜਾਂ ਲੜਦੇ ਸੀ, ਸੋ ਉਹਨਾਂ ਨੇ ਟਾਰਗੇਟ ਨਹੀਂ ਸੀ ਕੀਤਾ ਮਾਈਨੋਰਿਟੀਜ਼ ਨੂੰ, ਕਿਉਂਕਿ ਉਹਨਾਂ ਦੇ ਲਈ ਉਹ ਲੋਕਲ ਸਦੀਆਂ ਤੋਂ ਰਹਿ ਰਹੇ ਲੋਕ ਉਹਨਾਂ ਦੇ ਆਪਣੇ ਕਬੀਲੇ ਨੇ। ਪਰ ਜਦੋਂ ਇਹ ਮਿਡਲ ਈਸਟ ਵਾਲੇ ਜਾਂ ਜਿਹਨੂੰ ਅੱਜ ਦਾਇਸ਼ ਕਿਹਾ ਜਾਂਦਾ ਹੈ, ਪਹਿਲਾਂ ਇਹਦੇ ਲਈ ਜਿਹੜੇ ਨੇ ਹੋਰ ਵੀ ਲਫ਼ਜ਼ ਜਿਹੜੇ ਨੇ ਸ਼ਾਇਦ ਸਲਫੀ ਜਾਂ ਕੁਛ ਇਸ ਕਿਸਮ ਦਾ ਲਫ਼ਜ਼ ਹੈ, ਕਿਉਂਕਿ ਉਹ ਕਿਸੇ ਨੂੰ ਵੀ ਹੋਰ ਨਹੀਂ ਮੰਨਦੇ, ਉਹ ਸਿੱਧੇ ਉਸ ਬੇਸ ਨਾਲ ਹੀ ਆਪਣੇ ਆਪ ਨੂੰ ਜੋੜ ਕੇ ਦੇਖਦੇ ਨੇ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ ਜਿਸ ਕਿਸਮ ਦਾ ਵਰਤਾਰਾ ਸੀ, ਓਨਲੀ ਕੁਰਾਨ ਦੇ ਉੱਤੇ ਟੇਕ, ਔਰ ਉਹੀ ਵਰਤਾਰਾ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਸੀ ਸਾਥੀ ਉਹਨਾਂ ਦਾ, ਉਸ ਤੋਂ ਬਾਅਦ ਜਿਹੜੀ 1400 ਸਾਲ 'ਚ ਡਿਵੈਲਪਮੈਂਟ ਹੋਈਆਂ ਜਾਂ ਕੌਣ ਅੱਗੇ ਆਇਆ, ਕਿਹਨੂੰ ਉਹਨੂੰ ਉਹ ਨਹੀਂ। ਸੋ ਉਸ ਪੀਰੀਅਡ 'ਚ ਸਾਰੇ ਇਕੱਠੇ ਸੀ, ਲੇਕਿਨ ਹੁਣ ਇਹ ਵੀ ਦੇਖਣ 'ਚ ਆਏਗਾ ਜਾਂ ਆ ਰਿਹਾ ਕਿਤੇ ਨਾ ਕਿਤੇ ਕਿ ਜਿਹੜੀਆਂ ਕੁਝ ਦਹਿਸ਼ਤਗਰਦੀ ਦੇ ਵਾਕਿਆਤ ਪਿਛਲੇ ਪੀਰੀਅਡ 'ਚ ਹੋਏ, ਜਦੋਂ ਤਾਲਿਬਾਨ ਦੇ ਨਾਲ ਸਮਝੌਤਾ ਹੋ ਗਿਆ ਅਮਰੀਕਾ ਦਾ, ਔਰ ਤਾਲਿਬਾਨ ਨੇ ਡਿਨਾਈ ਕੀਤਾ ਟੋਟਲੀ ਵੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਪਰ ਉੱਥੇ ਉਹ ਦਾਇਸ਼ ਹੋਏ ਜਾਂ ਹੋਰ ਕੌਣ ਗਰੁੱਪ ਨੇ, ਇੰਡੀਆ ਨੇ ਕਿਵੇਂ 5000 ਦੇ ਕਰੀਬ, ਜਿਵੇਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਸੀ, ਉਸ ਕਿਸਮ ਦੇ ਲੋਕ ਜਿਹੜੀ ਪਾਕਿਸਤਾਨ ਦੀ ਤਹਿਰੀਕੇ ਤਾਲਿਬਾਨ ਖੜੀ ਕੀਤੀ ਹੋਈ ਹੈ, ਉਹ ਵੀ ਉੱਥੇ ਬੇਸਡ ਨੇ। ਦਹਿਸ਼ਤਗਰਦੀ ਦੀਆਂ ਕਾਰਵਾਈਆਂ ਵੀ ਵਿਦਨ, ਔਰ ਈਰਾਨ ਜਿਹਦਾ ਆਪਣਾ ਇੰਟਰਸਟ, ਕਿਉਂਕਿ ਉਹਨਾਂ ਦੀ ਹਜ਼ਾਰਾ ਪੋਪੂਲੇਸ਼ਨ ਵੀ ਹੈ, ਬਾਰਡਰ ਵੀ ਅਫਗਾਨਿਸਤਾਨ ਦਾ ਈਰਾਨ ਨਾਲ ਲੱਗਦਾ ਹੈ, ਸੋ ਉਹਨਾਂ ਨੇ ਵੀ ਆਪਣੀ ਕੋਈ ਨਾ ਕੋਈ ਜਿਹੜੀ ਹੈ ਉਹ ਹਜ਼ਾਰਿਆਂ ਨੂੰ ਆਰਗੇਨਾਈਜ਼ ਕਰਕੇ ਆਪਣੀ ਖੇਡਦੇ ਨੇ। ਔਰ ਕੁਝ ਮਾਮਲਿਆਂ 'ਚ ਮਿਡਲ ਈਸਟ ਦੇ ਵਿੱਚ ਟੁਗੈਦਰਨੈਸ ਹੋ ਜਾਂਦੀ ਹੈ ਜਦੋਂ ਦੁਸ਼ਮਣ ਇੱਕ ਹੈ, ਪਰ ਜਦੋਂ ਵਿਦਨ ਹੁੰਦਾ ਫਿਰ ਉਹ ਸਾਰੀਆਂ ਫੈਕਸ਼ਨਸ ਹੀ ਸਾਹਮਣੇ ਹੁੰਦੀਆਂ। ਸੋ ਇਹ ਵੀ ਇੱਕ ਆਉਣ ਵਾਲੇ ਪੀਰੀਅਡ 'ਚ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਸਾਰੀ ਜਿਹੜੀ ਡਿਵੈਲਪਮੈਂਟ ਹੈ ਕਿਸ ਪਾਸੇ ਜਾਂਦੀ ਹੈ। ਲੇਕਿਨ ਈਰਾਨ ਤਹਿਰਾਨ ਦੇ ਵਿੱਚ ਹੋਈ ਜਿਹੜੀ ਗੱਲਬਾਤ, ਜਿਹਦੇ 'ਚ ਐਟਲੀਸਟ ਅਫਗਾਨ ਗਵਰਨਮੈਂਟ ਦਾ ਐਕਸ ਵਾਈਸ ਪ੍ਰੈਜ਼ੀਡੈਂਟ ਸ਼ਾਮਲ ਹੁੰਦਾ ਹੈ, ਇਸ ਨੂੰ ਵੀ ਅਮਰੀਕਾ ਨੇ ਵੈਲਕਮ ਕੀਤਾ। ਉਹਨਾਂ ਨੇ ਕਿਹਾ, ਵੀ ਆਰ ਆਫ ਕੋਰਸ ਅਵੇਅਰ that Iran has hosted a meeting between Taliban and Islamic Republic negotiating teams. This is what we have always said, that Afghanistan's neighbors and countries in the region, they too have a stake in Afghanistan's future. They need to use their influence in ways that are positive, in ways that are constructive, in ways that promote the cause of peace, in ways that support the people of Afghanistan. ਹੁਣ ਇਹ ਤਾਂ ਇੰਨੀ ਗੱਲ ਤਾਂ ਅਸੀਂ ਵੈਲਕਮ ਦੇ ਤੌਰ ਦੇ ਉੱਤੇ ਦੇਖਦੇ ਹਾਂ, ਪਰ ਇਹਦੇ 'ਚ ਜਿਹੜਾ ਇੰਡੀਅਨ ਐਂਗਲ ਹੈ, ਕਿਉਂਕਿ ਹੁਣ ਤੱਕ
ਇਹ ਸੀ ਕਿ ਜੇ ਤਾਲਿਬਾਨ ਮੇਨ ਨੈਗੋਸ਼ੀਏਟਿੰਗ ਪਾਰਟੀ ਹੈ ਜਾਂ ਟੀਮ ਹੈ, ਉਸ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦਾ ਰੀਜ਼ਨੇਬਲ ਇਨਫਲੂਐਂਸ ਹੈ, ਇਫ ਨਾਟ ਆਲ ਇਨਫਲੂਐਂਸ। ਲੇਕਿਨ ਜਦੋਂ ਤਹਿਰਾਨ ਦੇ ਵਿੱਚ ਇਹ ਗੱਲਬਾਤ ਦੀ ਸ਼ੁਰੂਆਤ ਹੁੰਦੀ ਹੈ ਤੇ ਅਚਾਨਕ ਮਾਸਕੋ ਜਾਂਦੇ ਆ, ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹ ਰੁਕਦਾ। ਉਹ ਵੈਦਰ ਤਾਲਿਬਾਨ ਦੇ ਨੁਮਾਇੰਦਿਆਂ ਨੂੰ ਮਿਲਿਆ ਨਹੀਂ ਮਿਲਿਆ, ਇਹ ਲੇਕਿਨ ਇਹ ਜਦੋਂ ਇਸ ਕਿਸਮ ਦੇ ਡ੍ਰੌਪ ਓਵਰ ਹੁੰਦੇ ਨੇ, ਰਾਹ ਜਾਂਦੇ ਆ, ਇਹ ਪਬਲਿਸਾਈਜ਼ ਨਹੀਂ ਕੀਤੇ ਜਾਂਦੇ। ਪਰ ਕਿਤੇ ਨਾ ਕਿਤੇ ਇੰਡੀਆ ਦੀ ਇਨਵੋਲਵਮੈਂਟ ਵੀ ਇਸ, ਕਿਉਂਕਿ ਹੁਣ ਤੱਕ ਇੰਡੀਆ ਇਹ ਸਮਝਦਾ ਸੀ, ਕਿਉਂਕਿ ਉਹਨੇ ਖੁਦ ਹੀ ਤਾਲਿਬਾਨ ਦਾ ਬਾਈਕਾਟ ਕੀਤਾ ਹੋਇਆ ਸੀ, ਲੇਕਿਨ ਲੇਟਰ ਔਨ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਤਾਲਿਬਾਨ ਹੀ ਫਿਊਚਰ ਨੇ। ਸੋ ਕਿਤੇ ਨਾ ਕਿਤੇ ਇਹ ਜਿਹੜਾ ਐਂਗਲ ਹੈ, ਇਹ ਨੈਗੋਸ਼ੀਏਸ਼ਨ ਦੇ ਵਿੱਚ ਹੈਲਪਫੁਲ ਕਿੰਨਾ ਕੁ ਹੋਏਗਾ ਇਹ ਤਾਂ ਪਤਾ ਨਹੀਂ, ਲੇਕਿਨ ਇੰਡੀਆ ਦਾ ਜਿਹੜਾ ਸ਼ਰਾਰਤ ਕਰਨ ਦਾ ਪੋਟੈਂਸ਼ੀਅਲ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਈਰਾਨ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਵੀ ਨੇ, ਬੇਸ਼ੱਕ ਇਹ ਤਾਂ ਨਹੀਂ ਹੈ ਕਿ ਕੋਈ ਮਾਰ ਮਰਾਈਏ ਵਾਲੇ ਨੇ, ਲੇਕਿਨ ਕਿਉਂਕਿ ਪਾਕਿਸਤਾਨ ਦੀ ਪ੍ਰੋਕਸੀਮਿਟੀ ਸਾਊਦੀ ਅਰੇਬੀਆ ਨਾਲ ਰਹੀ ਹੈ, ਬਾਰਡਰ ਭਾਵੇਂ ਈਰਾਨ ਨਾਲ ਲੱਗਦਾ ਹੈ, 20% ਤੋਂ ਜ਼ਿਆਦਾ ਪਾਪੂਲੇਸ਼ਨ ਪਾਕਿਸਤਾਨ ਦੀ ਸ਼ੀਆ ਪਾਪੂਲੇਸ਼ਨ ਹੈ। ਸੋ ਪਾਕਿਸਤਾਨ ਇੱਕ ਬੈਲੈਂਸ ਰੱਖ ਕੇ ਤੁਰਦਾ ਹੈ ਇਹਨਾਂ ਦੇ ਨਾਲ, ਸਾਊਦੀ ਅਰੇਬੀਆ ਔਰ ਈਰਾਨ ਨਾਲ। ਲੇਕਿਨ ਈਰਾਨ ਕਈ ਵਾਰ ਪਾਕਿਸਤਾਨ ਵਿਚਲਾ ਜਿਹੜਾ ਪ੍ਰੋ ਸਾਊਦੀ ਜਾਂ ਦੂਸਰੇ ਵਹਾਬੀ ਐਲੀਮੈਂਟ ਜਾਂ ਉਹਨੂੰ ਨਿਊਟਰਲਾਈਜ਼ ਕਰਨ ਲਈ ਉਹ ਇੰਡੀਆ ਕਾਰਡ ਵੀ ਇਸਤੇਮਾਲ ਕਰਦੇ ਨੇ। ਸੋ ਇਹ ਸਾਰੇ ਜਦੋਂ ਤੁਸੀਂ ਦੇਖਦੇ ਹੋ ਕਿ ਇਸ ਕਿਸਮ ਦੀ ਖਿਚੜੀ ਪੱਕ ਰਹੀ ਹੈ ਕਿ ਭਾਈ ਅੱਗ ਦੀਆਂ ਜਿਹੜੀਆਂ ਅੱਗ ਲਾਉਣ ਵਾਲੀਆਂ ਲੱਕੜਾਂ ਕਿਸੇ ਕੋਲ ਨੇ, ਪਤੀਲੀ ਕਿਸੇ ਕੋਲ ਹੈ, ਚੌਲ ਕਿਸੇ ਕੋਲ ਨੇ, ਦਾਲ ਕਿਸੇ ਕੋਲ ਹੈ, ਘਿਓ ਕੋਈ ਪਾ ਰਿਹਾ ਹੈ, ਖਿਚੜੀ ਪੱਕੇਗੀ, ਲੈ ਕੇ ਕੌਣ ਜਾਏਗਾ ਜਾਂ ਲੈ ਕੇ ਕਿਸੇ ਦੇ ਹੱਥ ਵੀ ਨਾ ਆਏ, ਅਲਟੀਮੇਟਲੀ ਉਹ ਹਾਂਡੀ ਟੁੱਟੇਗੀ, ਕਿਉਂਕਿ ਸਾਰੇ ਜਿਹੜੇ ਨੇ ਉਹ ਝਪਟਣਗੇ ਵੀ ਇਹਦੇ ਚੋਂ ਸਾਡਾ ਅਸੀਂ ਇਹਨੂੰ ਵੱਧ ਤੋਂ ਵੱਧ ਲੈ ਜਾਈਏ। ਸੋ ਇਸ ਸਾਰੀ ਸਿਚੁਏਸ਼ਨ 'ਚ ਇੱਕ ਅਨਸਟੇਬਿਲਿਟੀ ਦੀ ਲਾਈਨ ਹੈ। ਔਰ ਲੇਕਿਨ ਬਾਈਡਨ ਨੇ ਅੱਜ ਦੋ ਗੱਲਾਂ ਬੜੀਆਂ ਕਲੀਅਰਲੀ, ਇੱਕ ਤਾਂ ਇਹੀ ਇੰਤਜ਼ਾਰ ਸੀ ਕਿਉਂਕਿ ਇਹ ਚੱਲ ਰਿਹਾ ਸੀ ਕਿ ਜੀ ਬਦਗਾਮ 에ਅਰਪੋਰਟ ਦੇ ਲਈ ਅਮਰੀਕੀ ਫੌਜ ਰਹਿ ਜਾਏ, ਕਾਬਲ ਦੇ ਵਿਚਲੇ 에ਅਰਪੋਰਟ ਲਈ ਰਹਿ ਜਾਏ, 에ਅਰ ਬੇਸ ਲਈ, ਉਹਦੇ ਲਈ। ਸੋ ਇੱਕ ਗੱਲ ਇਹਦੇ ਚੋਂ, ਹਾਲਾਂ ਅਮਰੀਕਨ ਐਮਬੈਸੀ ਨੂੰ ਡਿਫੈਂਡ ਕਰਨ ਲਈ ਤਾਂ ਉਹਨਾਂ ਦਾ ਇਹ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਐਮਬੈਸੀਜ਼ ਜਾਂ ਦੂਸਰੀਆਂ ਕਲੋਜ਼ ਕਰ ਰਹੇ ਹਾਂ, ਬਟ ਇਵੈਂਚੁਅਲੀ ਜਦੋਂ ਮਿਲਟਰੀ ਤੁਹਾਡੀ ਨਿਕਲ ਆਉਂਦੀ ਹੈ ਤੇ ਜੇ ਤੁਸੀਂ ਰੱਖਦੇ ਆ ਮਹਿਫੂਜ਼ ਨਹੀਂ ਸੀ। ਹੁਣ ਇਹ ਆਇਆ ਕਿ ਵੀ 31 ਅਗਸਤ ਤੋਂ ਪਹਿਲਾਂ US military mission in Afghanistan to end August 31st says ਜੋ ਬਾਈਡਨ, ਇਹ ਫਾਈਨਲ ਸਟੇਟਮੈਂਟ ਹੈ। ਔਰ ਫਿਰ ਉਹਨਾਂ ਨੇ ਆਪਣੀ ਵਿਕਟਰੀ ਵੀ ਐਲਾਨਣੀ ਸੀ। ਉਹਨਾਂ ਨੇ ਕਿਹਾ ਕਿ US military has achieved its goals in the country to degrade Al-Qaeda and prevent more attacks। ਹੁਣ ਇਹ ਤਾਂ ਉਹਨਾਂ ਨੇ ਨਹੀਂ ਕਿਹਾ ਜੀ ਅਲ-ਕਾਇਦਾ ਅਸੀਂ ਖਤਮ ਕਰਤੀ, ਕਿਉਂਕਿ ਦਾਇਸ਼ ਤੋਂ ਇਲਾਵਾ ਅਲ-ਕਾਇਦਾ ਦੀ ਆਪਣੀ ਹੋਂਦ ਹੈ, ਸਟ੍ਰਾਈਕਿੰਗ ਕੈਪੇਬਿਲਿਟੀ ਵੀ ਹੈਗੀ ਆ, ਉਹ ਚਾਰੇ ਪਾਸੇ ਨਹੀਂ ਬੈਠੇ ਹੋਏ। ਅਲ-ਜਵਾਰੀ ਘੁੰਮ ਹੀ ਰਿਹਾ ਚਾਰ ਚਫੇਰੇ, ਉਹ ਕਿੱਥੇ ਹੈ ਕੀ ਨਹੀਂ। ਉਸਾਮਾ ਤੋਂ ਬਾਅਦ ਕੋਈ ਪ੍ਰਾਈਸ ਕੈਚ ਤਾਂ ਨਹੀਂ ਹੈ ਅਲ-ਕਾਇਦਾ ਦੇ ਕਿਸੇ ਵੀ ਟੌਪ ਲੀਡਰ ਦਾ। ਸੋ ਉਹਨਾਂ ਨੇ ਡੀਗ੍ਰੇਡ ਕਿਹਾ ਲਫ਼ਜ਼, ਬਿਲਕੁਲ ਜਿਹਨੂੰ ਡਿਪਲੋਮੇਸੀ 'ਚ ਕਹਿੰਦੇ ਨੇ ਕਿ ਭਾਈ ਬਿਲਕੁਲ ਖਤਮ ਨਹੀਂ ਹੈ, ਪਰ ਅਮਰੀਕਾ ਨੂੰ ਜਿਹੜਾ ਥ੍ਰੈਟ ਲੈਵਲ ਹੈ ਉਹ ਹੁਣ A ਗ੍ਰੇਡ ਨਹੀਂ ਹੈ, ਉਹ C ਗ੍ਰੇਡ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਦੋ ਪਾਰਟ, ਵੀ ਆਰ ਐਂਡਿੰਗ ਅਮਰੀਕਾਜ਼ ਲੌਂਗੈਸਟ ਵਾਰ, ਫਿਰ ਜਿਹਦੇ 'ਚ ਤੁਸੀਂ ਹੁੰਦੇ ਹੁਣ 20 ਸਾਲ ਦੀ ਜੰਗ ਚੱਲੀ ਤੇ ਅਮਰੀਕਾ ਜਦੋਂ ਇੱਕ ਜਨਰੇਸ਼ਨ ਗਿਣੀ ਜਾਂਦੀ ਉਹ 20 ਸਾਲ ਦੀ ਗਿਣੀ ਜਾਂਦੀ ਹੈ। ਸੋ ਇਸ ਗੱਲ ਨੂੰ ਕਿ ਅੱਗੋਂ ਅਸੀਂ ਕਿਸੇ ਨੂੰ ਨਹੀਂ ਭੇਜਣਾ, I will not send another generation of Americans to war in Afghanistan। ਤੋਬਾ ਤੋਬਾ ਤੋਬਾ, ਹੁਣ ਅਸੀਂ ਕੋਈ ਹੋਰ ਆਪਣੀ ਅਗਲੀ ਜਨਰੇਸ਼ਨ ਨਹੀਂ ਮਰਵਾਣੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ United States cannot afford to remain tethered to policies created to respond to a world as it was 20 years ago. We need to meet the threats where they are today। ਉਹਨਾਂ ਨੇ ਕਿਹਾ ਜੀ 20 ਸਾਲ ਪਹਿਲਾਂ ਕੀ ਸੀ, ਹੁਣ ਅਸੀਂ ਉਹਦੇ 'ਚ ਥੋੜੀ ਫਸੇ ਰਹਿਣਾ। ਸੋ ਅਸੀਂ ਹੁਣ ਇਹਦੇ 'ਚੋਂ ਬਾਹਰ ਨਿਕਲ ਰਹੇ ਹਾਂ ਔਰ ਅਸੀਂ ਕੋਈ ਹੁਣ ਇਹ ਤਾਂ ਹੁਣ ਆ ਹੀ ਰਿਹਾ ਵੀ ਅਫਗਾਨਿਸਤਾਨ ਸੀ 20 ਸਾਲ 'ਚ ਉੱਥੋਂ ਨਿਕਲੋਗੇ ਕੀ ਹੋਏਗਾ। ਉਹਨੂੰ ਉਹਨਾਂ ਨੇ ਕਲੀਅਰ ਕੀਤਾ ਕਿ ਵੀ ਡਿਡਨਟ ਗੋ ਟੂ ਅਫਗਾਨਿਸਤਾਨ ਟੂ ਨੇਸ਼ਨ ਬਿਲਡ। ਅਸੀਂ ਕੋ ਉੱਥੇ ਉਹਨਾਂ ਦੀ ਨੇਸ਼ਨ ਬਿਲਡਿੰਗ ਕਰਨ ਥੋੜੀ ਗਏ ਸੀ, ਉਹਨਾਂ ਨੂੰ ਜਮਹੂਰੀਅਤ ਦਾ ਸਬਕ ਪੜ੍ਹਾਉਣ ਨਹੀਂ ਸੀ ਗਏ। ਹਾਲਾਂ ਪੜ੍ਹਾਉਣਾ ਤਾਂ ਬਹੁਤ ਕੁਝ ਚਾਹੁੰਦੇ ਸੀ ਵਿਚਾਰੇ, ਬਟ ਚਲੋ ਲੌਟ ਕੇ ਬੁੱਧੂ ਘਰ ਕੋ ਆਏ, ਜਾਨ ਬਚੀ ਤੋਂ ਲੱਖੋਂ ਪਾਏ। ਫਿਰ ਹੁਣ ਅਫਗਾਨ ਲੋਕ ਯਾਦ ਆ ਗਏ ਕਿ ਇਟ ਇਜ਼ ਦਾ ਰਾਈਟ ਐਂਡ ਰਿਸਪੌਂਸਿਬਿਲਿਟੀ ਆਫ ਦਾ ਅਫਗਾਨ ਪੀਪਲ ਅਲੋਨ ਟੂ ਡਿਸਾਈਡ ਦੇਅਰ ਫਿਊਚਰ। ਹਾਲਾਂ ਇਹੀ ਗੱਲਾਂ ਜੇ 10 ਸਾਲ ਪਹਿਲਾਂ ਕਹੀਆਂ ਹੁੰਦੀਆਂ
ਜਦੋਂ ਅਸੀਂ ਦੇਖਦੇ ਹਾਂ ਕਿ 2011 ਦੇ ਵਿੱਚ ਓਸਾਮਾ ਮਾਰਿਆ ਜਾਂਦਾ ਹੈ, ਓਬਾਮਾ ਪ੍ਰੈਜ਼ੀਡੈਂਟ ਸੀ, ਦੈਟ ਵਾਸ ਦਾ ਇਹ 10 ਸਾਲ ਖਾਮਖਾ ਡਰੈਗ ਕੀਤੇ ਔਰ ਓਬਾਮਾ ਵੀ ਇਸ ਮਾਮਲੇ 'ਚ ਫੋਰਨ ਪਾਲਿਸੀ ਦੇ ਮਾਮਲੇ 'ਚ ਕਮਜ਼ੋਰ ਪ੍ਰੈਜ਼ੀਡੈਂਟ ਸਾਬਤ ਹੋਇਆ। ਉਸ ਪੀਰੀਅਡ 'ਚ ਕਹਿ ਦਿੰਦੇ ਮਿਸ਼ਨ ਅਕੰਪਲਿਸ਼ਡ ਕਿ ਸਾਡੇ 3000 ਪਲੱਸ ਸਿਟੀਜ਼ਨ ਮਾਰੇ ਸੀ, ਅਸੀਂ ਇੱਥੇ ਆਏ ਸੀ ਔਰ ਹੁਣ ਅਸੀਂ ਮਿਸ਼ਨ ਕਰ ਲਿਆ। ਔਰ ਉਹ ਇੱਕ ਉਦੋਂ ਤੁਸੀਂ ਵਿਕਟਰੀ ਵੀ ਡਿਕਲੇਅਰ ਕਰ ਸਕਦੇ ਸੀ। ਹੁਣ ਤਾਂ ਹਰ ਇੱਕ ਨੂੰ ਪਤਾ ਹੈ ਵੀ ਕਿਹਨਾਂ ਹਾਲਾਤਾਂ 'ਚ ਤੁਸੀਂ ਜਾ ਰਹੇ ਹੋ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਜਿਹੜੇ ਇੰਟਰਪ੍ਰੇਟਰ ਉੱਥੇ ਹਜ਼ਾਰਾਂ ਲੋਕ ਜਿਹੜੇ ਅਮਰੀਕਨਾਂ ਲਈ ਕੰਮ ਕਰਦੇ ਸੀ, ਇਹ ਚਲੋ ਚੰਗੀ ਗੱਲ ਕਹੀ, ਉਹ ਫਿਕਰਮੰਦ ਕਿ ਤਾਲਿਬਾਨ ਬਦਲਾ ਲੈਣਗੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਡਾ ਦਰਵਾਜ਼ੇ ਖੁੱਲ੍ਹੇ ਨੇ, ਅਸੀਂ ਐਜ਼ ਏ ਰੈਫਿਊਜੀ ਜਿਹੜੇ ਨੇ ਉਹ ਐਕਸੈਪਟ ਕਰਾਂਗੇ ਔਰ ਦੇਰ ਇਜ਼ ਏ ਹੋਮ ਫॉर ਯੂ ਇਨ ਯੂਨਾਈਟਿਡ ਸਟੇਟਸ ਇਫ ਯੂ ਚੂਜ਼, ਵੀ ਵਿਲ ਸਟੈਂਡ ਵਿਦ ਯੂ ਜਸਟ ਐਜ਼ ਯੂ ਸਟੂਡ ਵਿਦ ਅਸ, ਕਿ ਤੁਸੀਂ ਸਾਡਾ ਸਾਥ ਦਿੱਤਾ ਅਸੀਂ ਤੁਹਾਡਾ ਦੇਵਾਂਗੇ। ਔਰ ਇਹੀ ਗੱਲ ਈਵਨ ਇੰਗਲੈਂਡ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਗੱਲਬਾਤ ਹੋ ਰਹੀ ਹੈ, ਜੌਨਸਨ ਕਨਫਰਮਸ ਮੋਸਟ ਬ੍ਰਿਟਿਸ਼ ਟਰੂਪਸ ਹੈਵ ਲੈਫਟ ਅਫਗਾਨਿਸਤਾਨ। ਉਹਨਾਂ ਨੇ ਵੀ ਇੰਟਰਪ੍ਰੇਟਰਸ ਨੂੰ ਜਾਂ ਜਿਹੜੇ ਇਹਨਾਂ ਦੇ ਸਪਾਈ ਮੁਖਬਰਾਂ ਦਾ ਪੂਰਾ ਸਿਸਟਮ ਸੀ ਉਸ ਨੂੰ ਉਹਨਾਂ ਨੇ ਯੂਕੇ 'ਚ ਸੈਟਲ ਕਰਨ ਦੀ ਗੱਲ ਕੀਤੀ। ਜਿਹੜੇ ਅਮਰੀਕਨਾਂ ਨਾਲ ਕੰਮ ਕਰਦੇ ਸੀ ਇਹਨਾਂ ਨੇ ਕਿਹਾ ਵੀ ਤੁਸੀਂ ਵੈਲਕਮ ਹੋ। ਲੇਕਿਨ ਇਸ ਸਾਰੇ ਦੇ ਬਾਵਜੂਦ ਜਿਹੜਾ ਕਲੋਜ਼ਿੰਗ 'ਚ ਉਹਨਾਂ ਨੇ ਜਿਹੜੀ ਕਮੈਂਟ ਹੈ, ਮੈਂ ਸਮਝਦਾ ਵੀ ਜਿਹੜਾ ਅਵੋਇਡ ਹੋ ਸਕਦਾ ਸੀ, ਉਹਦੇ 'ਚ ਉਹਨੇ ਕਿਹਾ ਆਈ ਡੂ ਨਾਟ ਟਰਸਟ ਦਾ ਤਾਲਿਬਾਨ ਬਟ ਆਈ ਟਰਸਟ ਦਾ ਕੈਪੈਸਿਟੀ ਆਫ ਦਾ ਅਫਗਾਨ ਮਿਲਟਰੀ। ਇਹ ਬਹੁਤ ਜਲਦੀ ਇਹ ਸਟੇਟਮੈਂਟ ਗਲਤ ਸਾਬਤ ਹੋ ਜਾਣੀ। ਔਰ ਇਹ ਹਿਸਟਰੀ ਦੇ ਵਿੱਚ ਜਦੋਂ ਤੁਸੀਂ ਕੋਈ ਚੀਜ਼ ਪ੍ਰੈਡਿਕਟ ਕਰਦੇ ਹੋ ਜਾਂ ਕਹਿੰਦੇ ਹੋ, ਉਦੋਂ ਤੁਸੀਂ ਗਲਤ ਸਾਬਤ ਨਹੀਂ ਹੋਣੇ ਚਾਹੀਦੇ। ਤੁਸੀਂ ਰੋਂਗ ਸਾਈਡ ਆਫ ਹਿਸਟਰੀ ਨਾ ਖਲੋਤੇ ਹੋ। ਉਹਨਾਂ ਨੇ ਚਲੋ ਇਹ ਤਾਂ ਸਮਝ ਆ ਸਕਦਾ ਹੈ ਜੀ ਇਤਵਾਰ ਨੇ, ਹਾਲਾਂ ਤਾਲਿਬਾਨ ਨੇ ਐਗਰੀਮੈਂਟ ਨੂੰ ਵਾਇਲੇਟ ਨਹੀਂ ਕੀਤਾ, ਹਾਲਾਂਕਿ ਤਾਲਿਬਾਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਯੋਧੇ ਵੀ ਨੇ ਔਰ ਡਿਪਲੋਮੈਟਿਕਲੀ ਵੀ ਬੜੇ ਸ਼ਰੂਡ ਨੇ। ਅਮਰੀਕਾ ਵੀ ਸਮਝਦਾ ਵੀ ਇਹ ਸਾਨੂੰ ਜੰਗ ਦੇ ਮੈਦਾਨ 'ਚ ਵੀ ਇਹਨਾਂ ਨੇ ਜਿਹੜਾ ਉਹ ਦੰਦ ਦਿਖਾਏ ਨੇ, ਅਸਲੀ ਟੇਬਲ ਤੇ ਵੀ ਦਿਖਾਏ। ਔਰ ਲੇਕਿਨ ਇਹ ਕਹਿਣਾ ਕਿ ਵੀ ਇਹ ਜਿਹੜਾ ਕੈਪੈਸਿਟੀ ਆਫ ਅਫਗਾਨ ਮਿਲਟਰੀ ਇਹ ਠੀਕ ਨਹੀਂ ਹੈ, ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਆਲਰੇਡੀ ਕਿੰਨੀ ਟੈਰੀਟਰੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਨੇ ਲਈ। ਔਰ ਜਦੋਂ ਅੱਜ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਅਫਗਾਨਿਸਤਾਨ ਦੇ ਸੂਬੇ ਬਗਦੀਜ਼ ਦੀ ਕੈਪੀਟਲ ਜਿਹੜਾ ਕਲਾਏ ਨਾਮ ਹੈ, ਜਿਸ ਦਾ ਨਾਂ ਕਲਾਏ ਨਾ, ਉਹਦੇ 'ਚ ਬੜੀ ਜ਼ਬਰਦਸਤ ਫਾਈਟਿੰਗ ਚੱਲ ਰਹੀ ਹੈ ਤਾਲਿਬਾਨ ਦੀ। ਔਰ ਅਫਗਾਨ ਗਵਰਨਮੈਂਟ ਨੇ ਹੋਰ ਕਮਾਂਡੋ ਭੇਜੇ ਨੇ, ਲੋਕ ਫੌਜ ਦਾ ਮੋਰਾਲ ਬੜਾ ਲੋ ਹੈ, ਉਹਨੂੰ ਅਪ ਕਰ ਰਹੇ ਨੇ। ਪਰ ਇਸ ਦੇ ਨਾਲ ਉਹਨੇ ਅਲਟੀਮੇਟਲੀ ਇਹ ਕਹਿ ਕੇ ਫਿਰ ਇੱਥੇ ਨਹੀਂ ਰੁਕੇ। ਆਸਕਡ ਇਫ ਤਾਲਿਬਾਨ ਟੇਕ ਓਵਰ ਵਾਜ਼ ਇਨਐਵਿਟੇਬਲ, ਦਾ ਪ੍ਰੈਜ਼ੀਡੈਂਟ ਸੈਡ ਨੋ ਇਟ ਇਜ਼ ਨਾਟ। ਔਰ ਉਹਨੇ ਕਿਹਾ ਜੀ ਵਿਤਨਾਮ ਨਾਲ ਇਹਨੂੰ ਕੰਪੇਅਰ ਕਰਨ ਦੀ ਲੋੜ ਨਹੀਂ ਹੈ। ਚਲੋ ਉਹ ਸਮਝ ਆ ਗਿਆ ਕਿ ਭਾਈ ਉਹ ਅਖੀਰਲੇ ਹੈਲੀਕਾਪਟਰ ਤੇ ਨਹੀਂ ਉੱਡੇ, ਪਹਿਲਾਂ ਹੀ ਆ ਗਏ ਨੇ। ਪਰ ਇਹ ਵੀ ਕਹਿਣਾ ਕਿ ਬਈ ਤਾਲਿਬਾਨ ਦਾ ਟੇਕ ਓਵਰ ਜਿਹੜਾ ਉਹ ਇਨਐਵਿਟੇਬਲ ਨਹੀਂ ਹੈ, ਮੇਰਾ ਖਿਆਲ ਹੈ ਕਿ ਵੀ ਇਹ ਨਹੀਂ ਵੀ ਸਾਲਾਂ 'ਚ ਗਲਤ ਸਾਬਤ ਹੋਏਗਾ, ਇਹ ਦਿਨਾਂ ਦੇ ਵਿੱਚ ਹੀ ਗਲਤ ਸਾਬਤ ਹੋਏਗਾ। ਬਟ ਸਟਿਲ ਵੀ ਪ੍ਰੇ ਫॉर ਪੀਸ ਕਿ ਅਫਗਾਨਿਸਤਾਨ ਦੇ ਵਿੱਚ ਕੋਈ ਸੈਟਲਮੈਂਟ ਤਹਿਰਾਨ ਵਾਲੀ ਪੋਜ਼ਿਟਿਵ ਡਿਵੈਲਪਮੈਂਟ ਹੈ, ਜੇ ਇੰਡੀਆ ਵਿੱਚ ਲੱਤ ਨਾ ਮਾਰੇ ਔਰ ਤਾਲਿਬਾਨ ਵੀ ਕਿਤੇ ਜਿਹੜੇ ਨੇ ਉਹ ਦੋਨੋਂ ਪਾਸੇ ਤਿੰਨੋਂ ਪਾਸੇ ਨਾ ਘੁੰਮ ਰਹੇ ਹੋਣ ਕਿ ਇਧਰੋਂ ਵੀ ਪੈਸੇ ਸੁੱਟੋ, ਇੰਡੀਆ ਵਾਲੇ ਵੀ ਸੁੱਟੋ, ਈਰਾਨ ਵਾਲੇ ਵੀ ਸੁੱਟੋ, ਪਾਕਿਸਤਾਨ ਕੋਲ ਤਾਂ ਹੈ ਨਹੀਂ, ਅਮਰੀਕਾ ਵਾਲੇ ਵੀ ਸੁੱਟੋ ਔਰ ਖਾ ਪੀ ਕੇ ਗਰੁੱਪ ਕਰਕੇ ਫਿਰ ਉਸ ਪਾਸੇ ਨੂੰ ਤੋਰ ਲੈਣ। ਬਿਲਕੁਲ ਇਹ ਉੱਥੋਂ ਦੀ ਸਿਚੁਏਸ਼ਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੈਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।